ਅਗਲੀ ਖਬਰ ਵੱਲ ਚੱਲੀਏ। ਪ੍ਰਵੀਨ ਜੀ, ਕੁਛ ਦਿਨ ਪਹਿਲਾਂ 3 ਕੁ ਦਿਨ ਪਹਿਲਾਂ ਇੱਕ ਇੰਡੀਆ ਦੀ ਅੰਬੈਸੀ ਆ ਜੋ ਸੈਨ ਫਰਾਂਸਿਸਕੋ, ਉਹਦੇ ਉਸਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜੀ, ਤੇ ਉਹ ਰਾਈਟ ਵੇ ਮੈਨੂੰ ਲੱਗਦਾ ਵੀ ਕੁਛ ਘੰਟਿਆਂ ਬਾਅਦ ਉਹ ਵੀਡੀਓ ਸਾਡੇ ਪੰਜਾਬੀ ਵੀਡੀਓ USA ਤੇ ਵੀ ਆਈ ਸੀ। ਜੀ। ਆਪਾਂ ਉਸ ਖਬਰ ਨੂੰ ਸ਼ੇਅਰ ਕਰਨਾ ਇਸ ਕਰਕੇ ਨਹੀਂ ਠੀਕ ਸਮਝਿਆ ਵੀ ਇਹ ਇੱਕ ਸ਼ਰਾਰਤ ਹੋ ਸਕਦੀ ਹੈਗੀ ਆ, ਜੀ। ਕਿਉਂਕਿ ਜਿਹੜੇ ਸਿੱਖ ਆ ਜਾਂ ਪੰਜਾਬੀ ਆ ਉਹ ਕਿਸੇ ਏਦਾਂ ਦਾ ਨੁਕਸਾਨ ਨਹੀਂ ਕਰ ਸਕਦੇ ਹੈਗੇ। ਹੂੰ, ਪਰ ਜਿਹੜਾ ਹਿੰਦੁਸਤਾਨ ਦਾ ਮੀਡੀਆ ਆ, ਹੂੰ, ਉਹ ਕੋਈ ਵੀ ਗੱਲ ਹੋਵੇ ਉਹ ਸਿੱਖਾਂ ਨੂੰ ਭੰਡਣ ਤੋਂ ਪਿੱਛੇ ਨਹੀਂ ਹਟਦਾ। ਜੀ। ਖਾਸ ਕਰਕੇ ਜਿਹੜੇ ਕਈ ਪਗੜੀਧਾਰੀ 2-3 ਸਿੱਖ ਹੈਗੇ ਆ, ਇੱਕ ਮਨਜਿੰਦਰ ਸਿਰਸਾ ਆ, ਹੂੰ, ਹੂੰ, ਰਵਨੀਤ ਬਿੱਟੂ ਆ ਹੂੰ, ਤੇ ਇੱਕ ਸਾਈਕਲ ਚੋਰ ਜੋ ਬਿੱਟਾ ਆ। ਜੀ, ਸੋ ਜਦੋਂ ਵੀ ਖਬਰ ਆਉਂਦੀ ਹੈ, ਪੈਂਦੇ ਸੱਟੇ ਕਹਿ ਦਿੰਦੇ ਆ ਵੀ ਜੀ ਇਹ ਖਾਲਸਤਾਨੀਆਂ ਨੇ ਆਹ ਕੀਤਾ ਹੈਗਾ, ਖਾਲਸਤਾਨੀਆਂ ਨੇ ਉਹ ਕੀਤਾ। ਹੂੰ, ਸੋ ਜੇ ਉਸ ਵੀਡੀਓ ਦੀ ਤੁਹਾਡੇ ਨਾਲ ਗੱਲ ਕਰਦੇ ਜਾਈਏ, 2 ਦਿਨ ਕੁਛ ਨਹੀਂ ਵਾਪਰਿਆ ਉਸ ਵੀਡੀਓ ਬਾਰੇ। ਆਲ ਆਫ ਸਡਨ ਕੱਲ ਇੰਡੀਆ ਦੇ ਸਾਰੇ ਮੀਡੀਆ ਨੇ ਹੂੰ, ਹੂੰ, ਉਹ ਖਬਰਾਂ ਫੈਲਾਉਣੀਆਂ ਸ਼ੁਰੂ ਕਰਤੀਆਂ ਵੀ ਖਾਲਿਸਤਾਨੀ ਜਿਹੜੇ ਅੱਤਵਾਦੀ ਆ, ਉਹਨਾਂ ਨੇ ਜੋ ਕੋਸ਼ਿਸ਼ ਕੀਤੀ ਭਾਰਤ ਦੀ ਜੋ ਅੰਬੈਸੀ ਆ ਸੈਨ ਫਰਾਂਸਿਸਕੋ ਵਿੱਚ, ਉਸ ਨੂੰ ਅੱਗ ਲਾਉਣ ਦੀ। ਜੀ, ਜਦ ਕਿ ਉਹ ਜਿਹੜੀ ਸਚਾਈ ਆ ਉਹ ਕੋਹਾਂ ਦੂਰ ਆ। ਅਮਰੀਕਾ ਦੀਆਂ ਲਗਭਗ ਸਾਰੀਆਂ ਹੀ ਸਿੱਖ ਜਥੇਬੰਦੀਆਂ ਤੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੇ ਇਹ ਕਿਹਾ ਵੀ ਸਿੱਖ ਕਦੇ ਵੀ ਇਦਾਂ ਦਾ ਕੰਮ ਨਹੀਂ ਕਰਦੇ ਤੇ ਅਸੀਂ ਇਸ ਨੂੰ ਕੰਡਮ ਕਰਦੇ ਹੈਗੇ ਆ। ਹੂੰ, ਹੂੰ, ਹੁਣ ਜਿਹੜੇ ਟੀਵੀ ਚੈਨਲ ਨੇ ਉਹ ਵੀਡੀਓ ਅਪਲੋਡ ਕੀਤੀ ਸੀ, ਉਹਨੇ ਰਿਮੂਵ ਵੀ ਕਰ ਦਿੱਤੀ। ਜੀ, ਜਿਹੜੀ ਇੱਕ ਜਥੇਬੰਦੀ ਫੇਕ ਕ੍ਰੀਏਟ ਕਰਕੇ ਉਹਦੇ ਚ ਬਘੇਲ ਸਿੰਘ ਹੁਣਾਂ ਦਾ ਨਾਮ ਵਰਤ ਕੇ ਹੂੰ, ਪੇਜੀ ਇਹਨਾਂ ਨੇ ਜ਼ਿੰਮੇਵਾਰੀ ਵੀ ਲੈ ਲਈ, ਉਹ ਫੇਕ ਅਕਾਊਂਟ ਬਣਾਇਆ, ਉਹ ਉਹਨਾਂ ਨੇ ਬਾਅਦ ਦੇ ਵਿੱਚ ਕੰਡਮ ਵੀ ਕੀਤਾ ਵੀ ਦੇਖੋ ਮੇਰਾ ਨਾਮ ਵਰਤ ਕੇ ਜਿਹੜਾ ਆ ਉਹ ਬਿਨਾਂ ਕਿਸੇ ਗੱਲ ਤੇ ਉਹ ਜਿਹੜੀ ਆ ਜ਼ਿੰਮੇਵਾਰੀ ਵੀ ਲੈ ਲਈ। ਸੋ ਦੇਖੋ ਕਿੰਨੀ ਜ਼ਿਆਦਾ ਜਿਹੜੀ ਆ ਇਹ ਸਿੱਖਾਂ ਦੀ ਬਦਨਾਮੀ ਕਰਦੇ ਹੈਗੇ, ਜਿਸ ਚੀਜ਼ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਜੀ, ਜੇ ਉਹ ਚੀਜ਼ ਸੈਨ ਫਰਾਂਸਿਸਕੋ ਚ ਵਾਪਰੀ ਹੁੰਦੀ, ਆਪਾਂ ਇੱਥੋਂ ਸਾਡਾ ਤਾਂ 35 ਮੀਲ ਦਾ ਡਿਸਟੈਂਸ ਆ ਜਿੱਥੇ ਸਾਡਾ ਮੇਨ ਸਟੂਡੀਓ, ਅਸੀਂ ਜਾ ਕੇ ਉੱਥੋਂ ਲਾਈਵ ਕਵਰੇਜ ਵੀ ਕਰ ਸਕਦੇ ਵੀ ਭਾਈ ਆਹ ਕੁਝ ਵਾਪਰਿਆ ਹੈਗਾ। ਹੂੰ, ਹੂੰ, ਸੋ ਪਹਿਲੀ ਗੱਲ ਤਾਂ ਹਰ ਇੱਕ ਪੰਜਾਬੀ ਨੂੰ, ਹਰ ਇੱਕ ਸਿੱਖ, ਹਰ ਇੱਕ ਇੰਡੀਅਨ ਨੂੰ ਪਤਾ ਆ, ਜੇ ਅਮਰੀਕਾ ਦੇ ਵਿੱਚ ਤੁਸੀਂ ਰਹਿੰਦੇ ਆ, ਕਿਸੇ ਵੀ ਅੰਬੈਸੀ ਦੇ ਉੱਤੇ ਤੁਸੀਂ ਕਿਸੇ ਤਰ੍ਹਾਂ ਦਾ ਜਿਹੜਾ ਨੁਕਸਾਨ ਕਰਦੇ ਹੋ, ਕ੍ਰਿਮੀਨਲ ਅਫੈਂਸ ਆ ਤੇ ਕੋਈ ਵੀ ਜਿਹੜਾ ਅਕਲਮੰਦ ਬੰਦਾ ਉਹ ਇਹ ਕੰਮ ਨਹੀਂ ਕਰ ਸਕਦਾ। ਹੂੰ, ਤੇ ਹਮੇਸ਼ਾ ਹੀ ਜਿਹੜੇ ਆ ਪੰਜਾਬੀ ਜਾਂ ਸਿੱਖ ਉਹ ਇਦਾਂ ਦਾ ਕੰਮ ਨਹੀਂ ਕਰਦੇ। ਹਾਲਾਂਕਿ ਇੱਕ ਵਾਰੀ ਜਦੋਂ ਪਿੱਛੇ ਜਿਹੇ ਪ੍ਰੋਟੈਸਟ ਹੋਇਆ ਸੀ, ਕਿਸੇ ਨੇ ਸ਼ੀਸ਼ੇ ਤੋੜਤੇ ਸੀ ਤੇ ਆਪਾਂ ਉੱਥੇ ਖੁਦ ਹਾਜ਼ਰ ਸੀ, ਹੂੰ, ਹੂੰ, ਇਹਨੂੰ ਕਵਰ ਕਰਨ ਗਏ ਸੀ ਆਪਾਂ ਜੀ, ਇਸ ਜੀ, ਇਨਸੀਡੈਂਟ ਨੂੰ। ਜੋ ਉਹਦਾ ਪ੍ਰੋਟੈਸਟ ਹੋ ਰਿਹਾ ਸੀ ਉਹਨਾਂ ਨੂੰ ਕਵਰ ਕਰਨ ਗਏ ਸੀ ਤੇ ਉਹ ਮੈਂ ਕਹਿੰਦਾ 99% ਜਿਹੜੇ ਆਪਣੇ ਪੰਜਾਬੀ ਸੀਗੇ ਹੂੰ, ਹੂੰ, ਉਹ ਸਾਰੇ ਕਹਿ ਰਹੇ ਸੀ ਵੀ ਨਹੀਂ ਇਹ ਨਹੀਂ ਹੋਣਾ ਚਾਹੀਦਾ, ਇਹ ਮਾੜੀ ਗੱਲ ਆ, ਇਦਾਂ ਦੀ ਸ਼ਰਾਰਤ ਨਹੀਂ ਕਰਨੀ ਚਾਹੀਦੀ ਹੈਗੀ। ਜੀ, ਸੋ ਪਹਿਲੀ ਗੱਲ ਤਾਂ ਇਹ ਆ ਵੀ ਜਿਹੜੇ ਇੰਡੀਆ ਦੇ ਵਿੱਚ ਵੱਸਦਾ ਜਿਹੜਾ ਮੀਡੀਆ ਆ, ਹੂੰ, ਉਹ ਤਾਂ ਇੰਨਾ ਜਿੱਦਾਂ ਜ਼ਹਿਰ ਫੈਲਾ ਰਿਹਾ ਹੈ ਨਾ ਸਿੱਖਾਂ ਦੇ, ਮਿਨੋਰਿਟੀਜ਼ ਦੇ ਅਗੇਂਸਟ, ਉਹ ਤੁਸੀਂ ਦੇਖ ਹੀ ਸਕਦੇ ਆ, ਹੂੰ, ਚਾਹੇ ਸਿੱਖ ਹੋਣ ਚਾਹੇ ਉਹ ਮੁਸਲਮਾਨ ਹੋਣ, ਤੇ ਉਹ ਕਿੰਨੀ ਜ਼ਿਆਦਾ ਜਿਹੜੀ ਜ਼ਹਿਰ ਫੈਲਾਉਂਦਾ ਹੈਗਾ। ਪਰ ਅਨਫੋਰਚੂਨੇਟਲੀ ਇਹ ਜਿਹੜੇ ਦਸਤਾਰਧਾਰੀ ਸਿੱਖ ਆ, ਇਹ ਇੱਕ ਵੀ ਮਿੰਟ ਨਹੀਂ ਪਿੱਛੇ ਰਹਿੰਦੇ। ਦਵਾ ਸੱਟ ਜਦੋਂ ਕੋਈ ਵੀ ਇਦਾਂ ਦੀ ਇਨਸੀਡੈਂਟ ਹੁੰਦੀ ਆ, ਜਿਹੜੇ NRI ਆ, ਬਾਹਰ ਵਾਸਤੇ ਜਿਹੜੇ ਪੰਜਾਬੀ ਆ, ਉਹਨਾਂ ਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੰਦੇ ਹੈਗੇ। ਹੁਣ ਇਹਦੇ ਤੇ ਉਹ ਸਟੇਟਮੈਂਟ ਦੇਣਗੇ ਵੀ ਦੇਖੋ ਬਾਹਰ ਦੇ ਸਿੱਖਾਂ ਨੇ ਵੀ ਨਾ ਕੀਤੀ ਹੈਗੀ ਆ ਵੀ ਹੂੰ, ਸਾਡਾ ਕਿਸੇ ਤਰ੍ਹਾਂ ਦੀ ਇਨਵੋਲਵਮੈਂਟ ਨਹੀਂ, ਅਸੀਂ ਇਸ ਦੀ ਨਿੰਦਿਆ ਕਰਦੇ ਆ, ਤੇ ਉਹ ਵੀਡੀਓ ਵੀ ਰਿਮੂਵ ਕਰਤੀ। ਉਹ ਜਿਹੜੇ ਬੰਦਿਆਂ ਨੇ ਜ਼ਿੰਮੇਵਾਰੀ ਲਈ ਆ ਫੇਕ ਆਈਡੀ ਜੀ, ਬਣਾ ਕੇ, ਹੁਣ ਇਹਦੇ ਬਾਰੇ ਉਹ ਕੀ ਕਰਨਗੇ। ਹੂੰ, ਇਸੇ ਤਰ੍ਹਾਂ ਜੇ ਦੱਸਦੀ ਜਾਈਏ, ਦੇਖੋ ਅਮਰੀਕਾ ਦੇ ਵਿੱਚ ਪ੍ਰੋਟੈਸਟ ਕਰਨਾ ਹਰ ਇੱਕ ਦੀ ਆਜ਼ਾਦੀ ਆ, ਹੂੰ, ਹੂੰ, ਠੀਕ ਆ। ਇੱਥੇ ਆਪਾਂ ਦੇਖਦੇ ਆ ਵੀ ਬੜੀਆਂ ਪਰੇਡਸ ਹੁੰਦੀਆਂ, ਪਰੇਡਸ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਦਾ ਜਾਂ ਪ੍ਰੈਜ਼ੀਡੈਂਟ ਜੋ ਬਾਈਡਨ ਦਾ, ਉਹਨਾਂ ਦਾ ਕੁੱਤੇ ਵਾਲਾ ਰੂਪ ਜਾਂ ਹੂੰ, ਹੂੰ, ਹਾਥੀ ਵਾਲਾ ਰੂਪ ਬਣਾਇਆ ਹੁੰਦਾ, ਪਿੱਛੇ ਚਪਲਾਂ ਮਾਰੀ ਜਾਂਦੇ ਆ, ਹਨਾ, ਗਾਲਾਂ ਜੀ, ਕੱਢਦੇ। ਇਹ ਇੱਥੇ ਆਮ ਗੱਲ ਆ, ਇਹ ਕੋਈ ਇਹਦਾ ਕੋਈ ਕ੍ਰਾਈਮ ਨਹੀਂ ਹੈ ਇਹ, ਜੀ, ਐਜ਼ ਲੌਂਗ ਐਜ਼ ਤੁਸੀਂ ਕਿਸੇ ਦੀ ਪ੍ਰਾਪਰਟੀ ਨਹੀਂ ਤੋੜਦੇ ਹੈਗੇ, ਠੀਕ ਹੈ ਕਿ ਹੂੰ, ਨਹੀਂ। ਹੂੰ, ਸੋ ਹੁਣ ਇੰਨੇ ਸਾਲ ਆਜ਼ਾਦ ਹੋਇਆਂ ਨੂੰ ਹੋ ਗਿਆ ਇੰਡੀਆ ਦੇ ਵਿੱਚ, ਲੋਕਾਂ ਨੂੰ ਹਜੇ ਵੀ ਜਿਹੜਾ ਉਹਨਾਂ ਦਾ ਮਾਈਂਡ ਸੈਟ ਆ ਉਹ ਗੁਲਾਮੀ ਦੇ ਵਿੱਚ ਆ ਵੀ ਭਾਈ ਪ੍ਰੋਟੈਸਟ ਕਰਨਾ ਅਮਰੀਕਾ ਦੇ ਵਿੱਚ, ਕੈਨੇਡਾ 'ਚ, ਇੰਗਲੈਂਡ 'ਚ ਹਰ ਇੱਕ ਦਾ ਹੱਕ ਆ, ਨੋ ਮੈਟਰ। ਜੀ, ਇੱਥੇ ਦੇ ਜਿਹੜੇ ਵੱਡੇ ਵੱਡੇ ਲੀਡਰ ਆ, ਪ੍ਰੈਜ਼ੀਡੈਂਟ, ਉਹਨਾਂ ਦੇ ਅਗੇਂਸਟ ਬਹੁਤ ਜ਼ਿਆਦਾ ਪ੍ਰੋਟੈਸਟ ਪ੍ਰੋਟੈਸਟ ਹੁੰਦੇ ਹੁੰਦੇ, ਹੈਗੇ। ਹਾਂਜੀ, ਉਹਨਾਂ ਦੇ ਜਿਹੜੇ ਪੁਤਲੇ ਆ ਫੜ ਕੇ ਸਾੜੇ ਜਾਂਦੇ ਆ, ਹੂੰ, ਚਿੱਤਰ ਮਾਰੇ ਜਾਂਦੇ, ਬਹੁਤ ਕੁਝ ਕੀਤਾ ਜਾਂਦਾ ਹੈਗਾ। ਸੋ ਉਹ ਜੀ, ਆਮ ਜੀ ਗੱਲ ਆ, ਕੋਈ ਐਡੀ ਗੱਲ ਨਹੀਂ ਹੈਗੀ। ਪਰ ਉੱਥੇ ਦਾ ਮੀਡੀਆ ਇਹ ਕਦੇ ਨਹੀਂ ਸ਼ੋਅ ਕਰੂਗਾ। ਜਦੋਂ ਪਿਛਲੇ ਦਿਨਾਂ ਦੇ ਵਿੱਚ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੂੰ, ਵਾਸ਼ਿੰਗਟਨ DC ਦੇ ਵਿੱਚ ਆਏ, ਉੱਥੇ ਬਹੁਤ ਸਾਰੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਵੀ ਆਏ, ਜੋ ਨੈਚੁਰਲੀ ਜੋ ਉਹਨਾਂ ਦੇ ਸਪੋਰਟਰ ਆ। ਹੂੰ, ਬਹੁਤ ਸਾਰੀਆਂ ਕਮਿਊਨਿਟੀਆਂ ਅਗੇਂਸਟ ਵੀ ਆਈਆਂ, ਚਾਹੇ ਉਹ ਸਿੱਖ ਸੀ, ਚਾਹੇ ਉਹ
ਕ੍ਰਿਸਚੀਅਨ ਸੀਗੇ, ਚਾਹੇ ਉਹ ਦਲਿਤ ਸੀਗੇ, ਚਾਹੇ ਉਹ ਆਦਿਵਾਸੀ ਸੀਗੇ। ਸੋ ਉੱਥੇ ਕੀ ਹੋਇਆ ਵੀ ਉਸ ਪ੍ਰੋਟੈਸਟ ਤੋਂ ਬਾਅਦ ਸਿੱਖਾਂ ਨੇ ਲੰਗਰ ਲਾਇਆ ਆਪਣਾ ਸਮੋਸਿਆਂ ਦਾ ਜੋਹਰ, ਤੇ ਉੱਥੇ ਤੁਸੀਂ ਦੇਖ ਸਕਦੇ ਆ ਵੀ ਜਿਹੜੇ ਮੋਦੀ ਹੁਣਾਂ ਦੀ ਸਪੋਰਟ 'ਚ ਲੋਕ ਆਏ ਆ, ਉਹਨਾਂ ਨੇ ਝੰਡੇ ਵੀ ਇੰਡੀਆ ਦੇ ਪਾਏ ਆ ਆਪਣੇ ਸਰੀਰ ਦੇ ਦੁਆਲੇ, ਤੇ ਉੱਥੇ ਸਮੋਸੇ ਵੀ ਖਾ ਰਹੇ ਆ। ਹਾਂਜੀ ਬਿਲਕੁਲ ਠੀਕ ਆ, ਕਿਉਂਕਿ ਸਿੱਖਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈ, ਉਹ ਕਹਿੰਦੇ ਠੀਕ ਆ ਵੀ ਆਪਾਂ ਤਾਂ ਅਸੀਂ ਪ੍ਰੋਟੈਸਟ ਕਰਨੇ ਆ, ਤੁਸੀਂ ਹੱਕ 'ਚ ਆਏ ਆ, ਸਾਡੀ ਤਾਂ ਤੁਹਾਡੇ ਨਾਲ ਕੋਈ ਲੜਾਈ ਨਹੀਂ ਹੈ। ਜਿਹੜੇ ਬਾਹਰ ਵਸਦੇ ਲੋਕ ਆ, ਮਿਨੋਰਟੀਜ਼ ਆ ਸਿੱਖ, ਉਹਨਾਂ ਦੀ ਕੋਈ ਕਿਸੇ ਲੀਡਰ ਨਾਲ ਜਾਂ ਲੋਕਲ ਕਿਸੇ ਬੰਦੇ ਨਾਲ ਥੋੜਾ ਲੜਾਈ ਆ, ਉਹ ਤਾਂ ਉੱਥੇ ਦੇ ਸਿਸਟਮ ਦੇ ਨਾਲ ਲੜਾਈ ਆ ਵੀ ਭਾਈ ਸਾਡੇ ਨਾਲ ਇੱਥੇ ਧੱਕਾ ਹੁੰਦਾ ਹੈਗਾ। ਸੋ ਉਹ ਏਦਾਂ ਦੀ ਕੋਈ ਚੀਜ਼ ਨਹੀਂ ਦਿਖਾਣਗੇ। ਪਿਛਲੇ ਦਿਨਾਂ ਦੇ ਵਿੱਚ ਪ੍ਰਵੀਨ ਜੀ ਆਪਾਂ ਖਬਰ ਸਾਂਝੀ ਕੀਤੀ ਸੀ ਪਈ ਸੈਂਟਰਲ ਵੈਲੀ 'ਚ ਮਨਦੀਪ ਸਿੰਘ, ਨੌਜਵਾਨ ਸਿੱਖ ਮੁੰਡਾ, ਜੋ 2 ਮੈਕਸੀਕਨ ਬੱਚਿਆਂ ਨੂੰ ਬਚਾਉਂਦਾ ਹੋਇਆ ਆਪ ਉਹਦੀ ਮੌਤ ਹੋ ਗਈ ਸੀ। ਪਿਛਲੇ ਸਾਲ ਦੀ ਗੱਲ ਆ। ਦੇਖੋ, ਜੇ ਸਿੱਖ ਮੈਕਸੀਕਨ ਬੱਚਿਆਂ ਨੂੰ ਬਚਾ ਸਕਦੇ ਤਾਂ ਆਪਣੇ ਜਿਹੜੇ ਲੋਕ ਆ ਉਹਨਾਂ ਦੇ ਦੁਆਲੇ ਕਿਉਂ ਹੋਣਗੇ? ਤੇ ਉਸ ਨੂੰ ਨੈਸ਼ਨਲ ਹੀਰੋ ਦੇ ਅਵਾਰਡ ਨਾਲ ਜਿਹੜਾ ਸਨਮਾਨਿਤ ਕੀਤਾ ਗਿਆ, ਕਿਉਂਕਿ ਉਹਦੀ ਆਪ ਤਾਂ ਵਿਚਾਰੇ ਦੀ ਡੈਥ ਹੋ ਗਈ। ਕਿਉਂਕਿ ਇਹ ਅਵਾਰਡ, ਨੈਸ਼ਨਲ ਹੀਰੋ ਅਵਾਰਡ, ਉਹਨਾਂ ਨੂੰ ਦਿੱਤਾ ਜਾਂਦਾ ਜਿਹੜੇ ਆਪ ਜਿਨ੍ਹਾਂ ਦੀ ਕਿਸੇ ਨੂੰ ਬਚਾਉਂਦੇ ਹੋਏ ਮੌਤ ਹੋ ਜਾਂਦੀ ਹੈਗੀ ਆ। ਸੋ ਇਹਦੇ ਬਾਰੇ ਇਹ ਜਿਹੜੇ ਲੀਡਰ ਹੈ ਕਦੇ ਵੀ ਕੋਈ ਸਟੇਟਮੈਂਟ ਨਹੀਂ ਦੇਣਗੇ। ਇੰਡੀਆ ਦਾ ਮੀਡੀਆ ਕਦੇ ਵੀ ਇਦਾਂ ਦੀ ਕੋਈ ਜਿਹੜੀ ਗੱਲਬਾਤ ਨਹੀਂ ਕਰੂਗਾ। ਫੇਰ ਆ ਜਾਓ ਤੁਸੀਂ NGO ਦੇ ਉੱਤੇ, ਜਿੰਨੀਆਂ ਵੀ NGOs ਹੈਗੀਆਂ ਆ ਪੰਜਾਬ ਦੇ ਵਿੱਚ, ਖਾਸ ਕਰਕੇ ਇੰਡੀਆ 'ਚ ਵੀ, ਈਵਨ ਸਾਊਥ ਇੰਡੀਆ 'ਚ ਵੀ, ਉਹਨਾਂ ਨੂੰ ਇੰਡੀਅਨ ਸਪੋਰਟ ਕਰਦੇ, ਪੰਜਾਬ ਵਾਲਿਆਂ ਨੂੰ ਬਹੁਤੇ ਸਿੱਖ ਸਪੋਰਟ ਕਰਦੇ, ਪੰਜਾਬੀ ਸਪੋਰਟ ਕਰਦੇ। ਉਹ ਵੀ ਕਦੇ ਇਦਾਂ ਦੀ ਸਟੇਟਮੈਂਟ ਨਹੀਂ ਜਾਰੀ ਕਰਦੇ ਵੀ ਭਾਈ ਜਦੋਂ ਤੁਹਾਡੇ ਇੱਥੇ ਨੈਚੁਰਲ ਡਿਜ਼ਾਸਟਰ ਆਉਂਦਾ, ਜਦੋਂ ਤੁਹਾਨੂੰ ਕੋਈ ਜ਼ਰੂਰਤ ਹੁੰਦੀ, ਤੁਸੀਂ ਆਵਾਜ਼ ਮਾਰਦੇ NRIਆਂ ਨੂੰ, ਹਨਾ, ਮੁੜ ਕੇ ਜਦੋਂ ਬਦਨਾਮੀ ਹੁੰਦੀ ਫਿਰ ਤੁਸੀਂ ਚੁੱਪ ਕਰ ਜਾਂਦੇ ਹੈਗੇ ਆ। ਤੇ ਇਹ ਵੀ ਗੱਲ ਕਰਦੇ ਜਾਈਏ ਵੀ ਕੋਈ ਵੀ ਜਿਹੜਾ ਸਿੱਖ ਆ, ਚਾਹੇ ਉਹ ਖਾਲਿਸਤਾਨੀ ਆ, ਚਾਹੇ ਕਾਂਗਰਸੀ, ਚਾਹੇ ਅਕਾਲੀ, ਕਾਮਰੇਡ, ਸਾਰੇ ਤਰ੍ਹਾਂ ਦੇ ਅਮਰੀਕਾ 'ਚ ਵਸਦੇ ਹੈਗੇ, ਕੈਨੇਡਾ 'ਚ ਵਸਦੇ ਆ। ਸੋ ਕੋਈ ਵੀ ਕਿਸੇ ਦਾ ਜਿਹੜਾ ਨੁਕਸਾਨ ਨਹੀਂ ਕਰੂਗਾ। ਜਿਹੜੇ ਇੰਡੀਅਨ ਐਮਬੈਸੀ ਦੇ ਵਿੱਚ ਲੋਕ ਕੰਮ ਕਰਦੇ ਆ, ਉਹ ਤਾਂ ਵਿਚਾਰੇ ਰੈਗੂਲਰ EMPLOYE ਆ ਆਪਣੇ ਵਰਗੇ, ਉਹਨਾਂ ਦਾ ਉਹ ਤਾਂ ਮਜ਼ਦੂਰੀ ਬਸ ਉੱਥੇ ਜੌਬ ਕਰ ਰਹੇ ਆ। ਜੇ ਕਿਤੇ ਤੁਸੀਂ ਉਹਨਾਂ ਦੀਆਂ ਸੈਲਰੀ ਦੇਖੋ, ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ। ਐਵਰੇਜ ਸੈਲਰੀ ਇੰਡੀਅਨ ਐਮਬੈਸੀ ਦੇ ਵਿੱਚ EMPLOYE ਦੀ ਕੰਮ ਕਰਨ ਵਾਲੇ ਦੀ 51,000 ਆ ਜੀ। ਤੇ ਕਈ ਜਿਹੜੇ ਸੁਪਰਵਾਈਜ਼ਰ ਤੱਕ ਦੇ ਲੈਵਲ, ਇਹ ਐਵਰੇਜ ਮੈਂ ਦੱਸੀ ਹੈ, ਕਿਉਂਕਿ ਕਈਆਂ ਦੀ ਹਾਈ ਹੋਊਗੀ, ਕਈਆਂ ਦੀ ਲੋ ਹੋਊਗੀ। ਐਵਰੇਜ ਅਕਾਊਂਟਿੰਗ ਸੁਪਰਵਾਈਜ਼ਰ ਦੀ $31,000 ਆ। ਹੁਣ ਤੁਸੀਂ ਦੱਸੋ ਵੀ ਬੇ ਏਰੀਏ ਦੇ ਵਿੱਚ ਮੈਂ ਕਹਿੰਦਾ ਹਰ ਇੱਕ ਸਿੱਖ ਪਰਿਵਾਰ $1 ਲੱਖ ਤੋਂ ਥੱਲੇ ਦਾ ਕੋਈ ਬਣਾਉਣਾ ਹੀ ਨਹੀਂ ਹੈਗਾ। 2-2, 2.5 ਲੱਖ ਡਾਲਰ, ਕਿਉਂਕਿ ਨਹੀਂ ਤਾਂ ਸਰਵਾਈਵ ਹੀ ਨਹੀਂ ਕਰ ਸਕਦੇ। ਸੋ ਇਹ ਬਿਲਕੁਲ ਜਿਹੜਾ ਉੱਥੇ ਦਾ ਮੀਡੀਆ ਆ, ਖਾਸ ਕਰਕੇ ਜਿਹੜੇ ਲੀਡਰ ਆ, ਇਹਨਾਂ ਨੂੰ ਦੱਸਣਾ ਚਾਹੀਦਾ ਵੀ ਭਾਈ ਤੁਸੀਂ ਬਾਹਰਲੇ ਸਿੱਖਾਂ ਨੂੰ ਬਦਨਾਮ ਕਰਨਾ ਹਟ ਜਾਓ। ਮੀਡੀਆ ਵੀ ਜਿਹੜਾ ਬਿਨਾਂ ਕਿਸੇ ਗੱਲ ਤੇ ਹਰ ਗੱਲ ਦੇ ਵਿੱਚ ਖਾਲਿਸਤਾਨ ਸ਼ਬਦ ਲੈ ਆਉਂਦਾ ਆ, ਤੇ ਬੰਦੇ ਬਣੋ, ਤੇ ਨਾ ਹੀ ਸਿੱਖਾਂ ਦੀ ਕਿਸੇ ਤਰ੍ਹਾਂ ਦੀ ਇੰਡੀਅਨ ਐਮਬੈਸੀ ਦੇ ਵਿੱਚ ਕੰਮ ਕਰਦੇ EMPLOYEਆਂ ਦੇ ਅਗੇਂਸਟ ਕੋਈ ਕਿਸੇ ਤਰ੍ਹਾਂ ਦਾ ਕਰਜ ਆ, ਤੇ ਨਾ ਹੀ ਕੋਈ ਜਿਹੜਾ ਸਿੱਖ ਆ ਕਿਸੇ ਤਰ੍ਹਾਂ ਦਾ ਜਿਹੜਾ ਨੁਕਸਾਨ ਕਰ ਸਕਦਾ ਹੈਗਾ। ਸੋ ਬਦਨਾਮੀ ਕਰਨ ਤੋਂ ਹਟੋ। ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਜਦੋਂ ਫਿਰ ਬਾਹਰ ਲੀਡਰਾਂ ਦੇ ਵਿੱਚ ਜਦੋਂ ਤੁਹਾਡੇ ਇੱਥੇ ਵਿਰੋਧ ਹੁੰਦਾ ਆ, ਤੇ ਫਿਰ ਤੁਸੀਂ ਰੋਂਦੇ ਆ ਵੀ ਜੀ ਇਹ ਸਿੱਖ ਏਦਾਂ ਕਰਦੇ ਹੈਗੇ ਆ। ਸੋ ਇਹਨਾਂ ਨੂੰ ਐਕਸਪੋਜ਼ ਕਰੋ ਜਿਹੜੇ ਝੂਠੀਆਂ ਖਬਰਾਂ ਫੈਲਾਉਂਦੇ ਆ, ਤੇ ਆਪਣੀ ਕਮਿਊਨਿਟੀ ਲਈ ਵੀ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਜਿਹੜੇ ਪੈਸੇ ਲਾ ਕੇ ਟੀਵੀ ਸਟੇਸ਼ਨ, ਜਿਹੜੇ ਟੀਵੀ ਚੈਨਲ ਦੇਖਦੇ ਆ ਜਾਂ ਚੋਰੀ ਵਾਲੇ ਡੱਬਿਆਂ ਤੇ ਦੇਖਦੇ ਹੈਗੇ ਆ, ਫਿਰ ਤੁਸੀਂ ਉਹਨਾਂ ਦੀਆਂ ਝੂਠੀਆਂ ਖਬਰਾਂ ਦੇਖ ਕੇ ਤੁਸੀਂ ਜਿਹੜਾ ਬਲੀਵ ਕਰਨ ਲੱਗ ਪੈਂਦੇ ਆ ਵੀ ਦੇਖੋ ਜੀ ਆਹ ਕਰਤਾ, ਹੁਣ ਇਹਨੀ ਆਹ ਸ਼ਰਾਰਤ ਕਰਤੀ, ਜਦ ਕਿ ਸਾਰੀ ਦੀ ਸਾਰੀ ਖਬਰ ਉਹ ਝੂਠ ਹੁੰਦੀ ਹੈਗੀ ਆ। ਸੋ ਇਸ ਝੂਠੀਆਂ ਖਬਰਾਂ ਤੋਂ ਸਾਨੂੰ ਬਚਣਾ ਚਾਹੀਦਾ ਹੈਗਾ, ਤੇ ਕੋਸ਼ਿਸ਼ ਕਰਿਆ ਕਰੋ ਪੰਜਾਬੀ ਰੇਡੀਓ USA ਦੀ ਜਿਹੜੀ ਖਬਰ ਆ ਉਹਨੂੰ ਸੁਣ ਲਿਆ ਕਰੋ, ਕਿਉਂਕਿ ਆਪਾਂ ਬਿਲਕੁਲ ਕੋਸ਼ਿਸ਼ ਕਰਦੇ ਆ ਵੀ ਜਿਹੜੀ ਖਬਰ ਆ ਤੁਹਾਨੂੰ ਤੁਹਾਡੇ ਤੱਕ 100% ਜਿਹੜੀ ਆ ਸੱਚੀ ਉਹ ਦਿਖਾਈ ਜਾ ਸਕੇ। ਹੁਣ ਜੇ ਅੱਗ ਲਾਉਣ ਵਾਲੀ ਗੱਲ ਆ, ਉਹ ਕੋਈ ਹੋਮਲੈਸ ਬੰਦਾ ਵੀ ਹੋ ਸਕਦਾ, ਕੋਈ ਹੋਰ ਵੀ ਸ਼ਰਾਰਤੀ ਹੋ ਸਕਦਾ, ਤੁਹਾਨੂੰ ਕਿੱਦਾਂ ਪਤਾ ਲੱਗ ਗਿਆ ਵੀ ਉਹ ਖਾਲਿਸਤਾਨੀ ਨੇ ਅੱਗ ਲਾਈ ਆ ਜਾਂ ਆਹ ਲਾਈ ਆ? ਇੱਥੇ 400 ਅੱਗਾਂ ਲੱਗਦੀਆਂ ਹੈਗੀਆਂ, ਜਦ ਕਿ ਮੈਂ ਤੁਹਾਨੂੰ ਕਹਿ ਚੁੱਕਾ ਹਾਂ ਵੀ ਇਹ ਕਿਸੇ ਵੀ ਐਮਬੈਸੀ ਦੇ ਵਿੱਚ ਕਿਸੇ ਤਰ੍ਹਾਂ ਦੀ ਭੰਨ ਤੋੜ ਕਰਨੀ USA ਦੇ ਵਿੱਚ ਕ੍ਰਿਮੀਨਲ ਅਫੈਂਸ ਆ, ਫੈਲਨੀ ਲੱਗਦੀ ਆ। ਠੀਕ ਹੈ ਕਿ ਨਹੀਂ? ਸੋ ਕੋਈ ਵੀ ਬੰਦਾ ਨਹੀਂ ਚਾਹੁੰਦਾ ਵੀ ਮੈਂ ਜੇਲ੍ਹ ਦੇ ਵਿੱਚ ਜਾਵਾਂ, ਨਾ ਹੀ ਕੋਈ ਚਾਹੁੰਦਾ ਵੀ ਆਪਾਂ ਨੂੰ ਉੱਥੇ ਸ਼ਰਾਰਤ ਕਰਨ ਨਾਲ ਕੀ ਫਾਇਦਾ ਹੋਣਾ ਹੈਗਾ। ਸੋ ਇਹ ਜਿਹੜੀ ਸੱਚਾਈ ਆ, ਇਹ ਸੱਚੀ ਖਬਰ ਆ ਜੋ ਇੰਡੀਅਨ ਐਮਬੈਸੀ ਜੋ ਸੈਨ ਫਰਾਂਸਿਸਕੋ ਦੇ ਵਿੱਚ ਆ, ਉਹਦੇ ਵਿੱਚ ਜਿਹੜੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਲੱਕਲੀ ਕਹਿੰਦੇ ਕੋਈ ਨੁਕਸਾਨ ਨਹੀਂ ਹੋਇਆ, ਥੋੜੀ ਬਹੁਤੀ ਸੀ ਫਰੰਟ ਤੇ ਟਾਈਮ ਸਿਰ ਜੋ ਉਹ ਫਾਇਰ ਡਿਪਾਰਟਮੈਂਟ ਵਾਲੇ ਪਹੁੰਚ ਗਿਆ ਤੇ ਉਹਨਾਂ ਨੇ ਅੱਗ ਬੁਝਾ ਦਿੱਤੀ ਆ। ਸੋ ਜਿੰਨੇ ਵੀ ਸਰੋਤੇ ਸੁਣ ਰਹੇ ਆ, ਜਿੰਨੇ ਵੀ ਇਹ ਲੀਡਰ ਆ, ਟੀਵੀ ਚੈਨਲਸ ਆ, ਉਹਨਾਂ ਨੂੰ ਕਾਲ ਕਰਿਆ ਕਰੋ ਵੀ ਭਾਈ ਬਦਨਾਮ ਕਰਨੋਂ ਹਟ ਜਾਓ, ਝੂਠੀਆਂ ਖਬਰਾਂ ਨਾ ਫੈਲਾਇਆ ਕਰੋ।
ਜੀ, ਜੀ, ਜੀ। ਬਿਲਕੁਲ ਜਿਵੇਂ ਤੁਸੀਂ ਇੰਡੀਅਨ ਮੀਡੀਆ ਦਾ ਜ਼ਿਕਰ ਕੀਤਾ, ਉਵੇਂ ਕੱਲ੍ਹ ਇੰਡੀਅਨ ਮੀਡੀਆ ਦੇ ਵਿੱਚ ਇਹ ਜਿਹੜੀ ਖਬਰ ਆ ਉਹ ਟਰੈਂਡ ਕਰਦੀ ਰਹੀ ਪਰਸੋਂ ਵੀ, ਕਿ ਇਹ ਅੱਗ ਲੱਗੀ ਹੈ ਤੇ ਇਹਦੇ ਪਿੱਛੇ ਖਾਲਿਸਤਾਨ ਸਮਰਥਕਾਂ ਦਾ ਜਿਹੜਾ ਨਾਮ ਆ ਉਹ ਲਿਆ ਗਿਆ ਤੇ ਬੜੇ ਜ਼ੋਰ-ਸ਼ੋਰ ਦੇ ਨਾਲ ਪ੍ਰਚਾਰਿਆ ਗਿਆ। ਤਾਂ ਇਹ ਜਿਹੜੀਆਂ ਖਬਰਾਂ ਨੇ ਹੁਣ ਇਹਦੀ ਬਾਬਤ ਜਦੋਂ ਆਪਾਂ ਫੈਕਟ ਦੇ ਉੱਤੇ ਨਜ਼ਰ ਮਾਰਦੇ ਹਾਂ ਜਾਂ ਝਾਤ-ਖੋਰੀ ਕਰਦੇ ਹਾਂ, ਤਾਂ ਉਦੋਂ ਫਿਰ ਸਾਨੂੰ ਜਿਹੜੇ ਅਸਲ ਤੱਥ ਨੇ ਉਹ ਸਾਹਮਣੇ ਆਉਣ ਲੱਗਦੇ ਨੇ ਤੇ ਜਿਹਦੇ ਨਾਲ ਏਜੰਡੇ ਜਿਹੜੇ ਨੇ ਉਹ ਐਕਸਪੋਜ਼ ਵੀ ਹੁੰਦੇ ਨੇ।